ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਮਾਰਚ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ। ਸੁਨਹਿਰੀ ਮਤਨ ਫਿਲਪੀਓ। ਮਸੀਹ ਜਿਹੜਾ ਮੈਨੂੰ ਤਾਕਤ ਬਖਸ਼ਦਾ ਹੈ, ਉਹਦੇ ਵਿੱਚ ਮੈਂ ਸਭ ਕੁਝ ਕਰ ਸਕਦਾ ਹਾਂ। ਜਵਾਬੀ ਪੜ੍ਹਾਈ। ਅਯੂਬ। ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ, ਤੇ ਇਹਦੇ ਨਾਲ ਤੇਰਾ ਭਲਾ ਹੋਵੇਗਾ। ਮੈਂ ਤੇਰੀ ਮਿੰਨਤ ਕਰਦਾ ਹਾਂ ਕਿ ਸ਼ਰੀਅਤ ਨੂੰ ਉਹਦੀ ਜ਼ੁਬਾਨੀ ਮੰਨ ਤੇ ਉਹਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ। ਜੇ ਤੂੰ ਕਾਦਰ ਮੁਤਲਕ ਵੱਲ ਫਿਰੇ ਤੇ ਬਹਾਲ ਕੀਤਾ ਜਾਵੇਗਾ, ਐਸ ਸ਼ਰਤ ਤੇ ਭਈ ਤੂੰ ਨਾਰਾਜ਼ਗੀ ਨੂੰ ਆਪਣੇ ਖੈਮਿਆਂ ਤੋਂ ਦੂਰ ਕਰ ਦੇਵੇਂ। ਪਰ ਉਹ ਉਸ ਰਾਹ ਨੂੰ ਜਿਹਦੇ ਉੱਤੇ ਮੈਂ ਟੁਰਦਾ ਵਾਂ ਜਾਣਦਾ ਏ। ਜਦੋਂ ਉਹ ਮੈਨੂੰ ਢਾਲ ਲਏਗਾ ਤੇ ਮੈਂ ਸੋਨੇ ਵਾਂਗਰ ਨਿਕਲ ਆਵਾਂਗਾ। ਮੇਰਾ ਪੈਰ ਉਹਦੇ ਕਦਮਾਂ ਨਾਲ ਲੱਗਿਆ ਰਿਹਾ ਏ। ਮੈਂ ਉਹਦੇ ਰਸਤੇ ਉੱਤੇ ਟੁਰਦਾ ਵਾਂ, ਬਰਗਸ਼ਤਾ ਨਹੀਂ ਹੋਇਆ। ਪਰ ਉਹ ਇੱਕ ਖਾਸ ਖਿਆਲ ਵਿੱਚ ਰਹਿੰਦਾ ਏ, ਤੇ ਕੌਣ ਉਹਨੂੰ ਫਿਰਾ ਸਕਦਾ ਏ। ਤੇ ਜੋ ਕੁਝ ਉਹਦਾ ਦਿਲ ਚਾਹੁੰਦਾ ਏ ਉਹ ਕਰਦਾ ਏ, ਕਿਉਂ ਜੇ ਜੋ ਕੁਝ ਮੇਰੇ ਲਈ ਮੁਕਰਰ ਏ ਉਹ ਪੂਰਾ ਕਰਦਾ ਏ, ਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਉਹਦੇ ਹੱਥ ਵਿੱਚ ਨੇ। ਦਰਸੀਵਾਜ਼ ਬਾਈਬਲ ਵਿੱਚੋਂ। ਸੈਮੂਅਲ। ਰੱਬ ਮੇਰਾ ਮਜ਼ਬੂਤ ਕਲਾ ਹੈ, ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਰਹਿਨੁਮਾਈ ਕਰਦਾ ਹੈ। ਦਾਨੀਏਲ। ਤੇ ਨਬੂਕਦਨਜ਼ਰ ਨੇ ਆਪਣੀ ਸਲਤਨਤ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦਾ ਦਿਲ ਘਬਰਾ ਗਿਆ ਤੇ ਉਹਦੀ ਨੀਂਦ ਜਾਂਦੀ ਰਹੀ। ਫਿਰ ਬਾਦਸ਼ਾਹ ਨੇ ਹੁਕਮ ਦਿੱਤਾ ਭਈ ਫਾਲਗੀਰਾਂ ਤੇ ਨਜੂਮੀਆਂ ਤੇ ਜਾਦੂਗਰਾਂ ਤੇ ਕਸਦੀਆਂ ਨੂੰ ਬੁਲਾਓ, ਭਈ ਬਾਦਸ਼ਾਹ ਦੇ ਸੁਪਨੇ ਉਹਨੂੰ ਦੱਸਣ। ਇਸ ਲਈ ਉਹ ਆਏ ਤੇ ਬਾਦਸ਼ਾਹ ਦੇ ਹਜ਼ੂਰ ਖਲੋਤੇ। ਤੇ ਬਾਦਸ਼ਾਹ ਨੇ ਉਹਨਾਂ ਨੂੰ ਆਖਿਆ, ਮੈਂ ਇੱਕ ਸੁਪਨਾ ਵੇਖਿਆ ਹੈ, ਤੇ ਉਸ ਸੁਪਨੇ ਨੂੰ ਦਰਿਆਫਤ ਕਰਨ ਲਈ ਮੇਰੀ ਜਾਨ ਬੇਕਰਾਰ ਹੈ। ਫਿਰ ਕਸਦੀਆਂ ਨੇ ਬਾਦਸ਼ਾਹ ਦੇ ਹਜ਼ੂਰ ਆਰਾਮੀ ਬੋਲੀ ਵਿੱਚ ਅਰਜ਼ ਕੀਤੀ, ਭਈ ਐ ਬਾਦਸ਼ਾਹ ਸਦਾ ਤੀਕਰ ਜਿਉਂਦਾ ਰਹਿ। ਆਪਣੇ ਖਾਦਮਾਂ ਨੂੰ ਸੁਪਨਾ ਦੱਸ ਤੇ ਅਸੀਂ ਉਹਦੀ ਤਾਬੀਰ ਦੱਸਾਂਗੇ। ਬਾਦਸ਼ਾਹ ਨੇ ਕਸਦੀਆਂ ਨੂੰ ਜਵਾਬ ਦਿੱਤਾ, ਭਈ ਮੈਂ ਤੇ ਇਹ ਹੁਕਮ ਦਿੱਤਾ ਹੈ ਭਈ ਜੇ ਤੁਸੀਂ ਸੁਪਨਾ ਨਾ ਦੱਸੋ ਤੇ ਉਹਦੀ ਤਾਬੀਰ ਨਾ ਕਰੋ ਤੇ ਟੂਟੇ ਟੂਟੇ ਕਰ ਦਿੱਤੇ ਜਾਓਗੇ ਤੇ ਤੁਹਾਡੇ ਘਰ ਬਰਬਾਦ ਹੋ ਜਾਣਗੇ। ਪਰ ਜੇ ਸੁਪਨਾ ਤੇ ਉਹਦੀ ਤਾਬੀਰ ਦੱਸੋ ਤੇ ਮੈਥੋਂ ਇਨਾਮ ਤੇ ਸਿਲਾ ਤੇ ਇੱਜ਼ਤ ਹਾਸਲ ਕਰੋਗੇ। ਇਸ ਲਈ ਸੁਪਨਾ ਤੇ ਉਹਦੀ ਤਾਬੀਰ ਮੈਨੂੰ ਦੱਸੋ। ਕਸਦੀਆਂ ਨੇ ਬਾਦਸ਼ਾਹ ਨੂੰ ਅਰਜ਼ ਕੀਤੀ, ਭਈ ਸਾਰੀ ਧਰਤੀ ਉੱਤੇ ਅਜਿਹਾ ਤੇ ਕੋਈ ਨਹੀਂ ਜਿਹੜਾ ਬਾਦਸ਼ਾਹ ਦੀ ਗੱਲ ਦੱਸ ਸਕੇ, ਤੇ ਨਾ ਹੀ ਕੋਈ ਬਾਦਸ਼ਾਹ ਜਾਂ ਅਮੀਰ ਜਾਂ ਹਾਕਮ ਹੋਇਆ ਹੈ ਜਿਹਨੇ ਅਜਿਹਾ ਸਵਾਲ ਕਿਸੇ ਫਾਲਗੀਰ ਜਾਂ ਨਜੂਮੀ ਜਾਂ ਕਸਦੀ ਨੂੰ ਕੀਤਾ ਹੋਵੇ। ਇਸ ਲਈ ਬਾਦਸ਼ਾਹ ਗਜ਼ਬਨਾਕ ਤੇ ਬਹੁਤ ਹੀ ਗੁੱਸੇ ਹੋਇਆ, ਤੇ ਉਹਨੇ ਹੁਕਮ ਦਿੱਤਾ ਭਈ ਬਾਬਲ ਦੇ ਸਾਰੇ ਹਕੀਮਾਂ ਨੂੰ ਮਾਰ ਦਿਓ। ਤੇ ਦਾਨੀਏਲ ਨੇ ਅੰਦਰ ਜਾ ਕੇ ਅਰਜ਼ ਕੀਤੀ, ਭਈ ਮੈਨੂੰ ਕੁਝ ਵੇਲਾ ਮਿਲੇ ਤੇ ਮੈਂ ਬਾਦਸ਼ਾਹ ਦੇ ਹਜ਼ੂਰ ਤਾਬੀਰ ਦੱਸਾਂਗਾ। ਫਿਰ ਦਾਨੀਏਲ ਨੇ ਆਪਣੇ ਘਰ ਜਾ ਕੇ ਹਨਨੀਆਂ ਤੇ ਮਿਸਾਇਲ ਤੇ ਅਜ਼ਰੀਆ ਆਪਣੇ ਸਾਥੀਆਂ ਨੂੰ ਇਤਲਾਹ ਦਿੱਤੀ, ਤਾਂ ਜੋ ਉਹ ਇਸ ਰਾਜ਼ ਦੇ ਬਾਰੇ ਵਿੱਚ ਅਸਮਾਨ ਦੇ ਰੱਬ ਤੋਂ ਰਹਿਮਤ ਤਲਬ ਕਰਨ, ਭਈ ਦਾਨੀਏਲ ਤੇ ਉਹਦੇ ਸਾਥੀ ਬਾਬਲ ਦੇ ਬਾਕੀ ਰਫੀਕਾਂ ਦੇ ਨਾਲ ਹਲਾਕ ਨਾ ਹੋਣ। ਫਿਰ ਰਾਤ ਨੂੰ ਸੁਪਨੇ ਵਿੱਚ ਦਾਨੀਏਲ ਉੱਤੇ ਉਹ ਰਾਜ਼ ਖੁੱਲ੍ਹ ਗਿਆ ਤੇ ਉਹਨੇ ਅਸਮਾਨ ਦੇ ਰੱਬ ਨੂੰ ਧੰਨ ਆਖਿਆ। ਦਾਨੀਏਲ ਨੇ ਆਖਿਆ, ਰੱਬ ਦਾ ਨਾਂ ਸਦਾ ਤੀਕਰ ਧੰਨ ਹੋਵੇ, ਕਿਉਂ ਜੇ ਹਿਕਮਤ ਤੇ ਕੁਦਰਤ ਉਹਦੀ ਹੈ। ਫਿਰ ਅਰਯੂਕ ਦਾਨੀਏਲ ਨੂੰ ਰੋਬ ਦੇ ਨਾਲ ਬਾਦਸ਼ਾਹ ਦੇ ਹਜ਼ੂਰ ਲੈ ਗਿਆ ਤੇ ਅਰਜ਼ ਕੀਤੀ, ਮੈਨੂੰ ਯਹੂਦੀਆਂ ਦੇ ਕੈਦੀਆਂ ਵਿੱਚੋਂ ਇੱਕ ਬੰਦਾ ਮਿਲ ਗਿਆ ਹੈ ਜਿਹੜਾ ਬਾਦਸ਼ਾਹ ਨੂੰ ਤਾਬੀਰ ਦੱਸ ਦੇਵੇਗਾ। ਬਾਦਸ਼ਾਹ ਨੇ ਦਾਨੀਏਲ ਨੂੰ, ਜਿਹਦਾ ਲਕਬ ਬਲਤਸ਼ੱਜ਼ਰ ਸੀ, ਪੁੱਛਿਆ, ਕੀ ਤੂੰ ਉਸ ਸੁਪਨੇ ਨੂੰ ਜਿਹੜਾ ਮੈਂ ਵੇਖਿਆ ਤੇ ਉਹਦੀ ਤਾਬੀਰ ਮੈਨੂੰ ਦੱਸ ਸਕਦਾ ਹੈ? ਦਾਨੀਏਲ ਨੇ ਬਾਦਸ਼ਾਹ ਨੂੰ ਅਰਜ਼ ਕੀਤੀ, ਭਈ ਉਹ ਰਾਜ਼ ਜਿਹੜਾ ਬਾਦਸ਼ਾਹ ਨੇ ਪੁੱਛਿਆ, ਹਕੀਮ ਤੇ ਨਜੂਮੀ ਤੇ ਜਾਦੂਗਰ ਤੇ ਫਾਲਗੀਰ ਬਾਦਸ਼ਾਹ ਨੂੰ ਦੱਸ ਨਹੀਂ ਸਕਦੇ। ਪਰ ਅਸਮਾਨ ਉੱਤੇ ਇੱਕ ਰੱਬ ਹੈ ਜਿਹੜਾ ਰਾਜ਼ ਦੀਆਂ ਗੱਲਾਂ ਜ਼ਾਹਿਰ ਕਰਦਾ ਹੈ, ਤੇ ਉਹਨੇ ਨਬੂਕਦਨਜ਼ਰ ਬਾਦਸ਼ਾਹ ਉੱਤੇ ਜ਼ਾਹਿਰ ਕੀਤਾ ਹੈ ਕਿ ਅਖੀਰੀ ਦਿਨਾਂ ਵਿੱਚ ਕੀ ਹੋਵੇਗਾ। ਉਹ ਸੁਪਨਾ ਇਹ ਹੈ ਤੇ ਮੈਂ ਉਹਦੀ ਤਾਬੀਰ ਬਾਦਸ਼ਾਹ ਦੇ ਹਜ਼ੂਰ ਬਿਆਨ ਕਰਦਾ ਹਾਂ। ਫਿਰ ਨਬੂਕਦਨਜ਼ਰ ਬਾਦਸ਼ਾਹ ਨੇ ਮੂੰਹ ਭਰਨੇ ਡਿੱਗ ਕੇ ਦਾਨੀਏਲ ਨੂੰ ਸਜਦਾ ਕੀਤਾ
ਤੇ ਹੁਕਮ ਦਿੱਤਾ ਵੀ ਉਹਨੂੰ ਹਦੀਆ ਦਿਓ ਤੇ ਉਹਦੇ ਸਾਹਮਣੇ ਬਖੂਰ ਜਲਾਓ। ਬਾਦਸ਼ਾਹ ਨੇ ਦਾਨੀਏਲ ਨੂੰ ਆਖਿਆ, ਅਸਲ ਵਿੱਚ ਤੇਰਾ ਰੱਬ ਮਾਬੂਦਾਂ ਦਾ ਮਾਬੂਦ ਤੇ ਬਾਦਸ਼ਾਹਾਂ ਦਾ ਖੁਦਾਵੰਦ ਤੇ ਰਾਜ਼ਾਂ ਦਾ ਖੋਲਣ ਵਾਲਾ ਹੈ, ਕਿਉਂ ਜੇ ਤੂੰ ਇਸ ਰਾਜ਼ ਨੂੰ ਖੋਲ ਸਕਿਆ। ਫਿਰ ਬਾਦਸ਼ਾਹ ਨੇ ਦਾਨੀਏਲ ਨੂੰ ਸਰਫਰਾਜ਼ ਕੀਤਾ ਤੇ ਉਹਨੂੰ ਬਹੁਤ ਵੱਡੇ ਵੱਡੇ ਤੋਹਫੇ ਅਤਾ ਕੀਤੇ ਤੇ ਉਹਨੂੰ ਬਾਬਲ ਦੇ ਸਾਰੇ ਸੂਬਿਆਂ ਉੱਤੇ ਫਰਮਾਨਰਵਾਈ ਬਖਸ਼ੀ ਤੇ ਬਾਬਲ ਦੇ ਸਾਰੇ ਹਕੀਮਾਂ ਉੱਤੇ ਹੁਕਮਰਾਨੀ ਅਨਾਇਤ ਕੀਤੀ। ਇਮਸਾਲ, ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ। ਇੰਜ ਤੂੰ ਰੱਬ ਤੇ ਇਨਸਾਨ ਦੀ ਨਜ਼ਰ ਵਿੱਚ ਮਕਬੂਲੀਅਤ ਤੇ ਅਕਲਮੰਦੀ ਹਾਸਲ ਕਰੇਗਾ। ਪੂਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਤੇ ਉਹ ਤੇਰੀ ਰਹਿਨੁਮਾਈ ਕਰੇਗਾ। ਯੋਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਹੂਦੀਆਂ ਦੀ ਇੱਕ ਈਦ ਹੋਈ ਤੇ ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੇਡ ਬੂਹੇ ਦੇ ਕੋਲ ਇੱਕ ਤਲਾਬ ਹੈ, ਜਿਹੜਾ ਅਬਰਾਨੀ ਵਿੱਚ ਬੈਤ ਸਦਾ ਖਵਾਉਂਦਾ ਹੈ, ਤੇ ਉਹਦੇ 5 ਬਰਾਂਡੇ ਨੇ। ਇਹਨਾਂ ਵਿੱਚ ਬਹੁਤ ਸਾਰੇ ਬਿਮਾਰ ਤੇ ਅੰਨੇ ਤੇ ਲੰਗੜੇ ਤੇ 5 ਮੁਰਦਾ ਲੋਕ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਏ ਹੋਏ ਸੀ, ਕਿਉਂ ਜੇ ਇੱਕ ਵੇਲੇ ਉੱਤੇ ਖੁਦਾਵੰਦ ਦਾ ਫਰਿਸ਼ਤਾ ਤਲਾਬ ਉੱਤੇ ਉਤਰ ਕੇ ਪਾਣੀ ਨੂੰ ਹਿਲਾਇਆ ਕਰਦਾ ਸੀ। ਪਾਣੀ ਹਿਲਦਿਆਂ ਹੀ ਜਿਹੜਾ ਕੋਈ ਪਹਿਲਾਂ ਉਤਰਦਾ ਸੀ ਉਹ ਸ਼ਿਫਾ ਪਾਉਂਦਾ ਸੀ, ਭਾਵੇਂ ਉਹਦੀ ਬਿਮਾਰੀ ਕੋਈ ਵੀ ਕਿਉਂ ਨਾ ਹੋਵੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਉਹਨੂੰ ਯਿਸੂ ਨੇ ਪਿਆ ਵੇਖ ਕੇ ਤੇ ਇਹ ਜਾਣ ਕੇ ਵੀ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ ਏ, ਉਹਨੂੰ ਆਖਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਵੀ ਜਦੋਂ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਬਲਕਿ ਮੇਰੇ ਅੱਪੜਦਿਆਂ ਅੱਪੜਦਿਆਂ ਦੂਜਾ ਮੈਥੋਂ ਪਹਿਲਾਂ ਉਤਰ ਪੈਂਦਾ ਹੈ। ਯਿਸੂ ਨੇ ਉਹਨੂੰ ਆਖਿਆ, ਉੱਠ ਤੇ ਆਪਣੀ ਮੰਜੀ ਚੁੱਕ ਕੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਉਹਨੇ ਆਖਿਆ, ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਹੈ ਤੇ ਮੈਂ ਵੀ ਕੰਮ ਕਰਦਾ ਹਾਂ। ਇਸ ਪਾਰੋਂ ਯਹੂਦੀ ਹੋਰ ਵੀ ਬਹੁਤੀ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਲੱਗੇ ਵੀ ਉਹ ਨਾ ਸਿਰਫ ਸਬਤ ਦਾ ਹੁਕਮ ਤੋੜਦਾ, ਬਲਕਿ ਰੱਬ ਨੂੰ ਖਾਸ ਆਪਣਾ ਪਿਓ ਆਖ ਕੇ ਆਪਣੇ ਆਪ ਨੂੰ ਰੱਬ ਦੇ ਬਰਾਬਰ ਬਣਾਉਂਦਾ ਸੀ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਵੀ ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਸਿਵਾਏ ਉਹਦੇ ਜੋ ਪਿਓ ਨੂੰ ਕਰਦਿਆਂ ਵੇਖਦਾ ਹੈ, ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਹੈ ਉਹਨਾਂ ਨੂੰ ਪੁੱਤਰ ਵੀ ਉਸੇ ਤਰ੍ਹਾਂ ਹੀ ਕਰਦਾ ਹੈ। ਮੈਂ ਆਪ ਕੁਝ ਨਹੀਂ ਕਰ ਸਕਦਾ। ਯੋਹੰਨਾ। ਪਿਓ ਜਿਹੜਾ ਮੇਰੇ ਵਿੱਚ ਹੈ ਉਹ ਆਪਣੇ ਕੰਮ ਕਰਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇੱਕ ਖੁਦੀ, ਇੱਕ ਸਿਆਣ ਜਾਂ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਹੈ, ਲਾਮੁਤਨਾਹੀ ਇਨਫਰਾਦੀਅਤ ਹੈ, ਜਿਹੜਾ ਸਾਰਾ ਰੂਪ ਤੇ ਖੂਬਸੂਰਤੀ ਅਤਾ ਕਰਦਾ ਹੈ ਤੇ ਜਿਹੜਾ ਇਨਫਰਾਦੀ ਤੇ ਰੂਹਾਨੀ ਇਨਸਾਨ ਤੇ ਸ਼ੈਵਾਂ ਵਿੱਚ ਅਸਲੀਅਤ ਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਹੈ। ਸਵਾਲ, ਇਨਸਾਨ ਕੀ ਹੈ? ਜਵਾਬ, ਇਨਸਾਨ ਮਾਦਾ ਨਹੀਂ ਹੈ। ਉਹ ਦਿਮਾਗ, ਖੂਨ, ਹੱਡੀਆਂ ਤੇ ਦੂਜੇ ਮਾਦੀ ਅੰਸਰਾਂ ਨਾਲ ਨਹੀਂ ਬਣਾਇਆ ਗਿਆ। ਪਾਕ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਭਈ ਇਨਸਾਨ ਰੱਬ ਦੀ ਸ਼ਬੀਹ ਤੇ ਸੂਰਤ ਉੱਤੇ ਬਣਾਇਆ ਗਿਆ ਹੈ। ਇਹ ਮਾਦੇ ਦੀ ਸ਼ਬੀਹ ਨਹੀਂ ਹੈ। ਰੂਹ ਦੀ ਸ਼ਬੀਹ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਤੇ ਕਾਮਲ ਹੈ, ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਹੈ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਝ ਹੀ ਸਮਝਿਆ ਜਾਣਾ ਚਾਹੀਦਾ ਹੈ। ਇਨਸਾਨ ਮੁਹੱਬਤ ਦਾ ਖਿਆਲ ਤੇ ਸੂਰਤ ਹੈ, ਉਹ ਬਦਨ ਨਹੀਂ ਹੈ। ਉਹ ਰੱਬ ਦਾ ਇੱਕ ਮੁਰਕਬ ਖਿਆਲ ਹੈ, ਜਿਹਦੇ ਵਿੱਚ ਸਾਰੇ ਦਰੁਸਤ ਖਿਆਲ ਸ਼ਾਮਲ ਨੇ। ਇੰਜ ਦੀ ਅਮੂਮੀ ਇਸਤਲਾਹ ਜਿਹੜੀ ਰੱਬ ਦੀ ਸੂਰਤ ਤੇ ਸ਼ਬੀਹ ਦੀ ਅਕਾਸੀ ਕਰਦੀ ਹੈ। ਸਾਇੰਸ ਵਿੱਚ ਪਾਈ ਜਾਣ ਵਾਲੀ ਹਸਤੀ ਦੀ ਬਾਖਬਰ ਸ਼ਨਾਖਤ, ਜਿਹਦੇ ਵਿੱਚ ਇਨਸਾਨ ਰੱਬ ਜਾਂ ਸਿਆਣ ਦੀ ਅਕਾਸੀ ਹੈ, ਤੇ ਇਸੇ ਲਈ ਉਹ ਅਬਦੀ ਹੈ, ਯਾਨੀ ਉਹ ਜਿਹਦੀ ਰੱਬ ਤੋਂ ਵੱਖਰੀ ਕੋਈ ਸਿਆਣ ਨਹੀਂ ਹੈ। ਉਹ ਜਿਹਦੇ ਵਿੱਚ ਇੰਜ ਦੀ ਕੋਈ ਵੀ ਖੂਬੀ ਨਹੀਂ ਜਿਹੜੀ ਰੱਬ ਤੋਂ ਨਾ ਲਈ ਗਈ ਹੋਵੇ। ਉਹ ਜਿਹੜਾ ਖੁਦ ਤੋਂ ਆਪਣੀ ਕੋਈ ਹਯਾਤੀ ਜ਼ਹਾਨਤ ਤੇ ਨਾ ਹੀ ਕੋਈ ਤਖਲੀਕੀ ਤਾਕਤ ਰੱਖਦਾ ਹੈ।
ਪਰ ਉਹਨਾਂ ਸਾਰਿਆਂ ਦੀ ਰੂਹਾਨੀ ਤੌਰ ਤੇ ਅਕਾਸੀ ਕਰਦਾ ਹੈ ਜਿਹੜੀ ਉਹਦੇ ਬਣਾਉਣ ਵਾਲੇ ਦੇ ਨਾਲ ਤਾਲੁਕ ਰੱਖਦੀ ਹੈ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਨਸਾਨ ਅਬਦੀਅਤ ਦਾ ਪਰਛਾਵਾਂ ਹੈ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਹੈ। ਇਹਦੀ ਵਸਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਹੈ। ਸਿਆਣ ਉਸ ਸਭ ਨੂੰ ਜ਼ਾਹਿਰ ਕਰਦੀ ਹੈ ਜੋ ਕੁਝ ਸੱਚਾਈ ਦੀ ਅਬਦੀਅਤ ਵਿੱਚ ਪਾਇਆ ਜਾਂਦਾ ਹੈ। ਅਸੀਂ ਅਸਲੀ ਇਲਾਹੀ ਸੂਰਤ ਤੇ ਸ਼ਬੀਹ ਦੇ ਬਾਰੇ ਇੰਨਾ ਨਹੀਂ ਜਾਣਦੇ ਜਿੰਨਾ ਅਸੀਂ ਰੱਬ ਦੇ ਬਾਰੇ ਜਾਣਦੇ ਹਾਂ। ਲਾਮਹਿਦੂਦ ਅਸੂਲ ਦਾ ਪਰਛਾਵਾਂ ਲਾਮਹਿਦੂਦ ਖਿਆਲ ਤੇ ਰੂਹਾਨੀ ਇਨਫਰਾਦੀਅਤ ਦੇ ਰਾਹੀਂ ਬਣਾਇਆ ਜਾਂਦਾ ਹੈ, ਪਰ ਉਹ ਮਾਦਾ ਜਿਹੜਾ ਨਾਮਨਿਹਾਦ ਹਵਾਸ ਵਿੱਚ ਹੈ ਉਹਨਾਂ ਨੂੰ ਅਸਲ ਜਾਂ ਇਹਦੇ ਖਿਆਲ ਦਾ ਬਿਲਕੁਲ ਪਤਾ ਨਹੀਂ ਹੈ। ਇਨਸਾਨ ਦੀਆਂ ਕਾਬਲੀਅਤਾਂ ਇਸ ਤਨਾਸਬ ਨਾਲ ਵਧਾਈਆਂ ਜਾਂ ਕਾਮਲ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਇਨਸਾਨ ਰੱਬ ਦੇ ਬਾਰੇ ਅਸਲੀ ਨਜ਼ਰੀਆ ਹਾਸਲ ਕਰਦਾ ਹੈ। ਬਸ਼ਰ ਨੂੰ ਰੂਹਾਨੀ ਇਨਸਾਨ ਦੀ ਤੇ ਉਹਦੇ ਖਿਆਲਾਂ ਦੀ ਲਾਮਹਿਦੂਦ ਵੁਸਅਤ ਦੀ ਬਹੁਤ ਨਾਮੁਕੰਮਲ ਸਮਝ ਹੈ। ਅਬਦੀ ਹਯਾਤੀ ਉਹਦੇ ਨਾਲ ਤਾਲੁਕ ਰੱਖਦੀ ਹੈ। ਰੱਬ ਦੀ ਹੁਕਮਰਾਨੀ ਹੇਠਾਂ ਅਬਦੀ ਸਾਇੰਸ ਵਿੱਚ ਕਦੀ ਨਾ ਪੈਦਾ ਹੋਣ ਤੇ ਕਦੀ ਨਾ ਮਰਨ ਨਾਲ ਇਨਸਾਨ ਲਈ ਆਪਣੇ ਉੱਚੇ ਮੁਕਾਮ ਤੋਂ ਹੇਠਾਂ ਡਿੱਗਣਾ ਨਾਮੁਮਕਿਨ ਸੀ। ਰੂਹਾਨੀ ਹਿੱਸ ਦੇ ਪਾਰੋਂ ਤੁਸੀਂ ਅਲੂਹੀਅਤ ਦੇ ਦਿਲ ਨੂੰ ਪਛਾਣ ਸਕਦੇ ਹੋ ਤੇ ਇੰਜ ਸਾਇੰਸ ਵਿੱਚ ਅਮੂਮੀ ਇਸਤਲਾਹ ਇਨਸਾਨ ਨੂੰ ਸਮਝ ਸਕਦੇ ਹੋ। ਇਨਸਾਨ ਦੇਵਤਾ ਤੋਂ ਨਹੀਂ ਲਿਆ ਗਿਆ ਤੇ ਇਨਸਾਨ ਆਪਣੇ ਆਪ ਨੂੰ ਗਵਾ ਨਹੀਂ ਸਕਦਾ, ਕਿਉਂ ਜੇ ਉਹ ਹਮੇਸ਼ਾ ਦੀ ਹਯਾਤੀ ਦਾ ਪਰਛਾਵਾਂ ਬਣਦਾ ਹੈ। ਨਾ ਹੀ ਉਹ ਵੱਖਰਾ ਕੱਲਾ ਖਿਆਲ ਹੈ, ਕਿਉਂ ਜੇ ਉਹ ਲਾਮਤਨਾਹੀ ਸਿਆਣ ਸਾਰੇ ਮਵਾਦ ਦੇ ਵਸੀਲੇ ਦੀ ਨੁਮਾਇੰਦਗੀ ਕਰਦਾ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਹੈ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਿਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੇ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਹੈ। ਸਾਇੰਸੀ ਹਸਤੀ ਤੇ ਇਲਾਹੀ ਸ਼ਿਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਮਾਦੀ ਬਦਨ ਤੇ ਸਿਆਣ ਆਰਜ਼ੀ ਨੇ, ਪਰ ਅਸਲੀ ਇਨਸਾਨ ਰੂਹਾਨੀ ਤੇ ਅਬਦੀ ਹੈ। ਅਸਲੀ ਇਨਸਾਨ ਦੀ ਪਛਾਣ ਗਵਾਚੀ ਨਹੀਂ ਹੈ, ਬਲਕਿ ਇਸ ਵਜ਼ਾਹਤ ਦੇ ਪਾਰੋਂ ਪਾਈ ਗਈ ਹੈ, ਕਿਉਂ ਜੇ ਇੱਥੇ ਵਜੂਦ ਦੀ ਤੇ ਪੂਰੀ ਪਛਾਣ ਦੀ ਸ਼ਾਉਰੀ ਲਾਮਹਿਦੂਦੀਅਤ ਸਮਝੀ ਗਈ ਹੈ ਤੇ ਇਹ ਨਾਕਾਬਲੇ ਤਬਦੀਲ ਰਹਿੰਦੀ ਹੈ। ਇਹ ਨਾਮੁਮਕਿਨ ਹੈ ਕਿ ਇਨਸਾਨ ਕਿਸੇ ਅਜਿਹੀ ਸ਼ੈ ਤੋਂ ਮਹਿਰੂਮ ਹੋ ਜਾਵੇ ਜਿਹੜੀ ਅਸਲੀ ਹੈ, ਜਦੋਂ ਰੱਬ ਪੂਰੇ ਤੌਰ ਤੇ ਸਦਾ ਲਈ ਉਹਦਾ ਹੋਵੇ। ਇਹ ਖਿਆਲ ਪਈ ਸਿਆਣ ਮਾਦੇ ਵਿੱਚ ਹੈ ਤੇ ਇਹ ਪਈ ਨਾ ਦੀਆਂ ਹੀ ਖੁਸ਼ੀਆਂ ਤੇ ਪੀੜ, ਪਦਾਇਸ਼, ਪਾਪ, ਬਿਮਾਰੀ ਤੇ ਮਾਦੇ ਦੀ ਮੌਤ ਅਸਲੀ ਨੇ। ਇਹ ਇੱਕ ਫਾਨੀ ਅਕੀਦਾ ਹੈ ਤੇ ਸਿਰਫ ਇਹੀ ਇੱਕ ਅਕੀਦਾ ਹੈ ਜਿਹੜਾ ਕਦੀ ਵੀ ਗਵਾਚ ਨਹੀਂ ਸਕਦਾ। ਇਨਸਾਨ ਦੇ ਬਾਰੇ ਸਾਡੀ ਤਸ਼ਰੀਹ ਨੂੰ ਜਾਰੀ ਰੱਖਦਿਆਂ ਹੋਏ ਆਓ ਯਾਦ ਕਰੀਏ ਕਿ ਹਮਸਾਜ਼ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੌਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਹੈ। ਇਹ ਬਿਆਨ ਸੱਚਾਈ ਦਾ ਬਿਆਨ ਹੈ, ਨਾ ਕਿ ਕੋਈ ਅਫਸਾਨਾ ਹੈ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਹੈ, ਇੱਥੋਂ ਤੀਕਰ ਕਿ ਜਿਵੇਂ ਪਿਓ ਕਾਮਲ ਹੈ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਹੈ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਹੈ। ਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਹੈ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੀ ਕਾਨੂੰਨ ਦੀ। ਯਸੂ ਨੇ ਤਾਲੀਮ ਦਿੱਤੀ ਕਿ ਇੱਕ ਰੱਬ, ਇੱਕ ਰੂਹ ਜਿਹੜਾ ਇਨਸਾਨ ਨੂੰ ਆਪਣੀ ਸ਼ਬੀਹ ਤੇ ਸੂਰਤ ਉੱਤੇ ਬਣਾਉਂਦਾ ਹੈ, ਰੂਹ ਨਾਲ ਹੈ ਨਾ ਕਿ ਮਾਦੇ ਨਾਲ। ਇਨਸਾਨ ਲਾਮਤਨਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦਾ ਹੈ, ਲਿਹਾਜ਼ਾ ਇਨਸਾਨ ਦੀ ਫਿਤਰਤ, ਸ਼ਕਲ ਤੇ ਸੂਰਤ ਦੀਆਂ ਇਸਤਲਾਹਾਂ ਜਿਹੜੀ ਵੀ ਕਿਸੇ ਸ਼ੈ ਲਈ ਵਰਤੀਆਂ ਜਾਂਦੀਆਂ ਨੇ ਉਹਨੂੰ ਸਮਝਦੀਆਂ ਤੇ ਸ਼ਾਮਲ ਕਰਦੀਆਂ ਨੇ, ਜਿਵੇਂ ਵੀ ਕਲਾਮ ਵਿੱਚ ਵਰਤਿਆ ਗਿਆ ਹੈ। ਸ਼ਖਸੀਅਤ ਤੇ ਰੱਬ ਦੇ ਨਾਲ ਇਨਸਾਨ ਦੇ ਤਾਲੁਕ ਦੇ ਅਸਲ ਮਸੀਹੀ ਤੇ ਸਾਇੰਸੀ ਬਿਆਨ ਨੇ ਉਸ ਇਜ਼ਹਾਰ ਦੇ ਨਾਲ ਜਿਹੜਾ ਇਹਦੇ ਨਾਲ ਹੁੰਦਾ ਹੈ ਰੱਬੀਆਂ ਨੂੰ ਨਾਰਾਜ਼ ਕੀਤਾ ਤੇ ਉਹਨਾਂ ਨੇ ਆਖਿਆ, ਇਹਨੂੰ ਸਲੀਬ ਦੇ, ਇਹਨੂੰ ਸਲੀਬ ਦੇ। ਸਾਡੇ ਅਹਿਲੇ ਸ਼ਰੀਅਤ ਦੇ ਮੁਤਾਬਕ ਉਹ ਕਤਲ ਦੇ ਲਾਇਕ ਹੈ, ਕਿਉਂ ਜੇ ਉਹਨੇ ਆਪਣੇ ਆਪ ਨੂੰ ਰੱਬ ਦਾ ਪੁੱਤਰ ਬਣਾਇਆ ਹੈ। ਸਾਡੇ ਮਾਲਕ ਨੇ ਆਸਾਨੀ ਨਾਲ ਇਨਸਾਨ ਦੇ ਖਿਆਲਾਂ ਨੂੰ ਪੜ੍ਹ ਲਿਆ। ਇਸ ਖਿਆਲ ਦੀ ਮੁਸ਼ਾਬਤ ਇੱਕ ਸਿਆਣ ਦੀ ਲਾਮਤਨਾਹੀ ਸਲਾਹੀਅਤਾਂ ਦੇ ਨਾਲ
ਇਤਿਹਾਦ ਤੇ ਰੂਹਾਨੀ ਤਰੱਕੀ ਵੱਲ ਇਸ਼ਾਰਾ ਕਰਦੀ ਹੈ। ਤਾਜਰਾਂ ਤੇ ਚੰਗੇ ਆਲਮਾਂ ਨੇ ਵੇਖਿਆ ਵੀ ਕ੍ਰਿਸਚਨ ਸਾਇੰਸ ਉਹਨਾਂ ਦੀ ਬਰਦਾਸ਼ਤ ਤੇ ਜ਼ਿਹਨੀ ਤਾਕਤਾਂ ਨੂੰ ਵਧਾਉਂਦੀ ਹੈ। ਉਹਨਾਂ ਦੇ ਕਿਰਦਾਰ ਦੀ ਸੋਚ ਨੂੰ ਖੁੱਲ੍ਹਾ ਕਰਦੀ ਹੈ। ਉਹਨਾਂ ਨੂੰ ਅਕਲ ਤੇ ਸਮਝ ਤੇ ਆਪਣੀ ਆਮ ਗੁੰਜਾਇਸ਼ ਨੂੰ ਵਧਾਉਣ ਦੀ ਸਲਾਹੀਅਤ ਦਿੰਦੀ ਹੈ। ਇਨਸਾਨੀ ਸੋਚ ਰੂਹਾਨੀ ਸਮਝ ਨਾਲ ਭਰ ਕੇ ਹੋਰ ਲਚਕਦਾਰ ਹੋ ਜਾਂਦੀ ਹੈ। ਇਹ ਬਹੁਤ ਬਰਦਾਸ਼ਤ ਤੇ ਕਿਸੇ ਹੱਦ ਤੀਕਰ ਆਪਣੇ ਆਪ ਤੋਂ ਫਰਾਰ ਹੋ ਜਾਣ ਦੇ ਕਾਬਲ ਹੋ ਜਾਂਦੀ ਹੈ ਤੇ ਘੱਟ ਆਰਾਮ ਪਸੰਦ ਕਰਦੀ ਹੈ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਤੇ ਇਮਕਾਨਾਂ ਨੂੰ ਵਧਾਉਂਦਾ ਹੈ। ਫਾਨੀ ਲੋਕਾਂ ਨੂੰ ਉੱਚੀ ਤੇ ਖੁੱਲ੍ਹੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਦੇ ਮਾਹੌਲ ਨੂੰ ਵਧਾਉਂਦਾ ਹੈ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਤੇ ਅਕਲ ਦੀ ਹਵਾ ਵਿੱਚ ਵੱਡਾ ਕਰਦਾ ਹੈ। ਇਨਸਾਨੀ ਸਲਾਹੀਅਤ ਇਹਦੀ ਰੂਹਾਨੀ ਸ਼ੁਰੂਆਤ ਨੂੰ ਜ਼ਾਹਿਰ ਕਰਦਿਆਂ ਹੋਏ ਰੱਬ ਦੀ ਤਖਲੀਕ ਤੇ ਉਸ ਕੂਵਤ ਤੇ ਹਜ਼ੂਰੀ ਨੂੰ ਸਮਝਣ ਤੇ ਜਾਣਨ ਲਈ ਹੌਲੀ ਏ ਜਿਹੜੀ ਇਹਦੇ ਨਾਲ ਟੁਰਦੀ ਏ। ਇਨਸਾਨ ਉਸ ਵੇਲੇ ਤੀਕਰ ਕਦੀ ਲਾਮਤਨਾਹੀ ਨੂੰ ਨਹੀਂ ਜਾਣ ਸਕਦਾ ਜਦ ਤੀਕਰ ਉਹ ਪੁਰਾਣੀ ਇਨਸਾਨੀਅਤ ਨੂੰ ਲਾ ਕੇ ਸੁੱਟ ਨਹੀਂ ਦਿੰਦੇ ਤੇ ਰੂਹਾਨੀ ਸ਼ਕਲ ਤੇ ਸੂਰਤ ਤੀਕਰ ਨਹੀਂ ਅਪੜਦੇ। ਲਾਮਹਿਦੂਦੀਅਤ ਨੂੰ ਕੌਣ ਜਾਣ ਸਕਦਾ ਹੈ? ਰਸੂਲ ਦੀ ਇਸ ਜ਼ੁਬਾਨ ਤੋਂ ਬਗੈਰ ਅਸੀਂ ਉਹਦਾ ਇਜ਼ਹਾਰ ਕਿਵੇਂ ਕਰ ਸਕਦੇ ਹਾਂ? ਜਦ ਤੀਕਰ ਅਸੀਂ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਅਪੜ ਜਾਈਏ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।